ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਉਹ ਹੱਸਦੇ ਰਹੋ ਵੱਸਦੇ ਰਹੋ। ਤਾਂ ਮੀਆਂ ਸਾਹਿਬ ਨੇ ਇੱਕ ਵਾਰੀ ਫਿਰ ਕਹਿ ਦਿੱਤਾ ਕਿ ਮੈਨੂੰ ਕਿਉਂ ਕੱਢਿਆ ਗਿਆ। ਇਸ ਵਾਰੀ ਇਹ ਕਿਹਾ ਉਹਨਾਂ ਨੇ, ਜੀਬੀ ਜਾ ਕੇ ਜਦੋਂ ਇਲੈਕਸ਼ਨ ਕੰਪੇਨ ਚਲਾ ਰਹੇ ਸਨ ਮੁਸਲਿਮ ਲੀਗ ਦੇ ਉਮੀਦਵਾਰਾਂ ਦੀ, ਵਾਅਦੇ ਵਈਦ ਉਹਨਾਂ ਨੇ ਬੜੇ ਕੀਤੇ ਜੀ ਕਿ ਤੁਹਾਨੂੰ ਵੀ ਅਸੀਂ ਜਿਹੜੀ ਇੱਥੇ ਦੁੱਧ ਦੀ ਨਹਿਰਾਂ ਜਿਹੜੀਆਂ ਉਹ ਬਹਿ ਜਾਣਗੀਆਂ ਅਤੇ ਇਹ ਜਿਹੜੀ ਤੁਹਾਡੇ ਨਾਲੇ ਨੇ ਇਹਦੇ 'ਚੋਂ ਸ਼ਹਿਦ ਵਗਣਾ ਸ਼ੁਰੂ ਹੋ ਜਾਏਗਾ। ਉਹ ਹੁੰਦਾ ਹੈ ਨਹੀਂ ਹੈ, ਕਹਿੰਦੇ ਨੇ ਇਹਨੂੰ ਕਿਉਂ ਕੱਢਿਆ। ਇਹਦੇ ਪਿੱਛੇ ਕੀ ਸਾਈਕੀ ਹੈ ਕਿ ਮੀਆਂ ਸਾਹਿਬ ਕੀ ਮੀਆਂ ਸ਼ਹਿਬਾਜ਼ ਸ਼ਰੀਫ ਨਾਲ ਛੋਟੇ ਭਰਾ ਦੀ ਹਕੂਮਤ ਨਾਲ ਖੁਸ਼ ਨਹੀਂ ਨੇ? ਕੀ ਕਲਕ ਹੈ ਉਹਨਾਂ ਨੂੰ, ਕੀ ਪਰੇਸ਼ਾਨੀ ਹੈ ਅਤੇ ਕੀ ਉਹਨੂੰ ਕਹਿੰਦੇ ਨੇ ਕਿ ਉਹ ਇੱਕ ਖ਼ਾਸ ਉਹਨਾਂ ਨੂੰ ਵਹਿਮ ਜਿਹਾ ਹੈ ਕਿ ਅਗਰ ਉਹ ਹੁੰਦੇ ਅਤੇ ਪਾਕਿਸਤਾਨ ਦੀ ਕਿਸਮਤ ਹੋਰ ਹੁੰਦੀ। ਚੋਈ ਸਾਹਿਬ ਦੱਸੋ, ਰੋਸ਼ਨੀ ਪਾਓ। ਮੀਆਂ ਸਾਹਿਬ ਨੇ ਇੱਕ ਵਾਰੀ ਫਿਰ ਕਹਿ ਦਿੱਤਾ, ਬੋਲੇ ਅਤੇ ਫਿਰ ਦੇਖੋ ਉਹਨਾਂ ਨੇ ਤਾਂ ਮੂੰਹ ਫਾੜ ਕੇ ਬੋਲ। ਮੀਆਂ ਸਾਹਿਬ ਅਸਲ ਤੁਹਾਨੂੰ ਪਤਾ ਨਾ ਬੜੇ ਅਰਸੇ ਤੋਂ ਖਾਮੋਸ਼ ਸੀਗੇ। ਉਹਨਾਂ ਦੀ ਇਮਰਾਨ ਖਾਨ ਦੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਚੱਲ ਗਿਆ ਘਰ, ਉਸ ਤੋਂ ਬਾਅਦ PDM ਦੀ ਹਕੂਮਤ ਵੀ ਆ ਗਈ, ਯਾਨੀ ਉਹਨਾਂ ਦੇ ਭਰਾ ਦੀ ਤੈਨੂੰ ਆਪਣੀ ਪਾਰਟੀ ਦੀ ਹਕੂਮਤ ਆ ਗਈ। ਉਸ ਤੋਂ ਬਾਅਦ 2024 ਦਾ ਇਲੈਕਸ਼ਨ ਆਇਆ, ਉਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਫਿਰ ਦੁਬਾਰਾ ਹਕੂਮਤ ਆ ਗਈ ਉਸੀ ਅਲਾਇੰਸ ਦੀ। ਫਿਰ ਉਹਨਾਂ ਦਾ ਭਰਾ ਪ੍ਰਾਈਮ ਮਿਨਿਸਟਰ ਦੂਸਰੇ ਦਾ ਬਣ ਗਿਆ ਅਤੇ ਲੇਕਿਨ ਮੀਆਂ ਸਾਹਿਬ ਨਹੀਂ ਬੋਲੇ, ਯਾਨੀ ਕਿ ਰੂਲਿੰਗ ਪਾਰਟੀ ਬਣ ਗਏ। ਲੋਕ ਕਹਿੰਦੇ ਸੀ ਕਿ ਮੀਆਂ ਸਾਹਿਬ ਬੋਲ ਨਹੀਂ ਰਹੇ, ਮੀਆਂ ਸਾਹਿਬ ਬੋਲ ਨਹੀਂ ਰਹੇ। ਜ਼ਾਹਰ ਆ ਕਿਉਂਕਿ ਜਿਹੜਾ ਬੰਦਾ 3 ਦਫਾ ਪ੍ਰਾਈਮ ਮਿਨਿਸਟਰ ਹੋਵੇ, ਇੱਕ 20 30 40 ਸਾਲ ਇਸ ਮੁਲਕ ਦੀ ਜਿਹੜੀ ਸਿਆਸਤ ਦਾ ਉਹਦਾ ਸਿਆਹ ਸਫੇਦ ਦਾ ਮਾਲਕ ਰਿਹਾ ਹੋਵੇ, ਔਰ ਉਹਦੇ ਪਿੱਛੇ ਇੱਕ ਬੜੀ ਵੋਟ ਬੈਂਕ ਵੀ ਰਿਹਾ ਹੋਵੇ, ਇੱਕ ਮਤਲਬ ਪਾਪੂਲਰ ਲੀਡਰ, ਇਹ ਉਹ ਬਹੁਤ ਕੁਛ ਮੀਆਂ ਸਾਹਿਬ ਦੇ ਪਿੱਛੇ ਉਹਨਾਂ ਦੀ ਲੈਗੇਸੀ। ਅਤੇ ਲੋਕ ਇਸ ਗੱਲ ਤੋਂ ਪਰੇਸ਼ਾਨ ਸੀ। ਤੇ ਹੁਣ ਜੀਬੀ ਜਾ ਕੇ ਮੀਆਂ ਸਾਹਿਬ ਕਾਫੀ ਅਰਸੇ ਬਾਅਦ ਬੋਲੇ ਨੇ। ਲੋਕੀ ਨਜ਼ਰ ਆਏ ਤੇ ਉਹਨਾਂ ਕਿ ਮੈਂ ਗੱਲ ਦੱਸ ਹਾਂ, ਲੋਕਾਂ ਨੇ ਥੋੜ੍ਹਾ ਅਤੇ ਲੇਕਿਨ ਉਹ ਮੀਆਂ ਸਾਹਿਬ ਨੇ, ਮੈਨੂੰ ਲੱਗਦਾ ਕਿ ਉਹ ਮੀਆਂ ਸਾਹਿਬ ਨਾ ਮਾਜ਼ੀ ਨੂੰ ਨਹੀਂ ਭੁੱਲ ਰਹੇ। ਮੀਆਂ ਸਾਹਿਬ ਨੇ ਗੱਲ ਉੱਥੋਂ ਸ਼ੁਰੂ ਕੀਤੀ ਜਿੱਥੋਂ ਟੁੱਟੀ ਸੀ। ਨੋਸਟੈਲਜੀਆ ਇਹਨੂੰ ਕਹਿੰਦੇ ਨੇ, ਉਹ ਹੈ ਅੰਗਰੇਜ਼ੀ ਦੀ ਟਰਮਾਂ ਤਾਂ ਤੁਸੀਂ ਜਾਣਦੇ ਹੋ ਜ਼ਿਆਦਾ। ਅਤੇ ਉਹ ਮੀਆਂ ਸਾਹਿਬ ਜਦੋਂ ਤੁਹਾਨੂੰ ਪਤਾ ਕਿ ਜਦੋਂ ਉਹਨਾਂ ਨੂੰ ਇੱਥੋਂ ਗਏ ਸੀ, ਡਿਸਕੁਆਲੀਫਾਈ ਕੀਤਾ ਜਾ ਰਿਹਾ ਕੰਟਰੋਵਰਸ਼ਲ ਡਿਸੀਜਨ ਨਾਲ, ਉਹਦੇ ਪਿੱਛੇ ਇੱਕ ਪੂਰੀ ਥਿਊਰੀ ਮੌਜੂਦ ਹੈ, ਕੰਸਪੀਰੇਸੀ ਥਿਊਰੀ। ਔਰ ਉਹ ਥਿਊਰੀ ਨਹੀਂ ਬਲਕਿ ਉਹ ਜ਼ਾਹਰ ਉਹ ਤਾਂ ਹਕੀਕਤ ਇਹਨਾਂ ਨੂੰ ਕੱਢਿਆ ਹੀ ਗਿਆ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਮੀਆਂ ਸਾਹਿਬ ਦਾ ਆਰਗੂਮੈਂਟ ਹੈ ਕਿ ਤੁਹਾਨੂੰ ਕੀ ਸਮਝ ਆਉਂਦਾ? ਉਹ ਸਮਝਦੇ ਨੇ ਕਿ ਇਹ ਵਾਰੀ ਉਹਨਾਂ ਦੀ ਸੀ ਕਿ ਪਿਛਲੇ ਟੈਨਿਓਰ ਉਹਨਾਂ ਦੇ ਮੁਕੰਮਲ ਹੁੰਦੇ ਅਤੇ ਪਾਕਿਸਤਾਨ ਦੀ ਬਿਲਕੁਲ ਮੁਖਤਲਿਫ ਹੁੰਦਾ। ਪਿਛਲੇ ਟੈਨਿਓਰ ਦੀ ਗੱਲ ਕਰ ਰਹੇ ਨੇ, ਇਸ ਦੀ ਕਰ ਰਹੇ ਨੇ, ਕਿਉਂਕਿ ਇਸ ਵਾਰੀ ਵੀ ਮੀਆਂ ਸਾਹਿਬ ਨੇ ਵਿਕਟਰੀ ਸਪੀਚ 'ਤੇ ਦੇਣੀ ਸੀ ਅਤੇ ਉਹ ਫਿਰ ਨਹੀਂ ਹੋ ਸਕਦਾ। ਅਸਲ ਮੈਨੂੰ ਲੱਗਦਾ ਕਿ ਮੀਆਂ ਸਾਹਿਬ ਨੂੰ ਦੋ ਕਲਕ ਨੇ। ਇੱਕ ਤਾਂ ਹੈ ਉਹਨਾਂ ਨੂੰ ਉਹ ਅਸਲ ਪਿਛਲਿਆਂ ਨੂੰ ਤਾਂ ਭੁੱਲ ਗਏ ਸੀ ਜੋ ਉਹਨਾਂ ਨੂੰ ਹੋਇਆ 99 ਤੋਂ ਬਾਅਦ ਮੁਸ਼ਰਫ ਦੌਰ ਉਹ ਸਾਰਾ। ਲੇਕਿਨ ਜਿਹੜਾ ਉਹਨਾਂ ਦਾ ਸੀਗਾ ਨਾ 2013 ਵਾਲਾ ਟੈਨਿਓਰ, ਉਹ ਉਹਨਾਂ ਨੂੰ ਲੱਗਦਾ ਕਿ ਮੈਨੂੰ ਪੂਰਾ ਲਾਉਣ ਦੇਣਾ ਚਾਹੀਦਾ ਸੀ। ਬਿਲਕੁਲ। ਲੇਕਿਨ ਉਹ ਉਹਨਾਂ ਨੂੰ ਟੈਨਿਓਰ ਪੂਰਾ ਨਹੀਂ ਲਾਉਣ ਦਿੱਤਾ ਗਿਆ, ਬਲਕਿ 1 ਸਾਲ ਬਾਅਦ ਤੁਹਾਨੂੰ ਪਤਾ ਧਰਨੇ ਆਉਣੇ ਸ਼ੁਰੂ ਹੋ ਗਏ। ਧਰਨੇ ਸ਼ੁਰੂ ਹੋ ਗਏ, ਫਿਰ ਓਪਨਾਮਾ ਲੀਕ। ਦੂਸਰਾ ਉਹਨਾਂ ਦੀ ਜਿਹੜਾ ਐਗਜ਼ਿਟ ਸੀ ਨਾ ਉਹਦੇ ਵਿੱਚ, ਉਹ ਬੜਾ ਹਿਊਮਿਲੇਟਿੰਗ ਸੀ ਕਿਸਮ ਦਾ, ਕਿ ਪ੍ਰਾਈਮ ਮਿਨਿਸਟਰ ਸਿਟਿੰਗ ਪ੍ਰਾਈਮ ਮਿਨਿਸਟਰ ਦੇ ਖਿਲਾਫ FIA ਇਨਕੁਆਇਰੀ ਕਰੇ। ਮਤਲਬ ਪ੍ਰਾਈਮ ਮਿਨਿਸਟਰ ਦੇ ਥੱਲੇ ਹੁੰਦਾ ਨਾ FIA, ਡੀਰੇ ਦੇ ਥੱਲੇ ਤੇ ਪ੍ਰਾਈਮ ਮਿਨਿਸਟਰ ਦੇ ਥੱਲੇ, ਤੇ FI ਉਹਨਾਂ ਦੇ ਖਿਲਾਫ ਇਨਕੁਆਇਰੀ ਲਿਖਦਾ ਹੈ। ਬਿਲਕੁਲ। ਉਹ ਇੱਕ ਬੜਾ ਹਿਊਮਿਲੇਟਿੰਗ ਤੇ ਹੈ ਸੀ। ਨਹੀਂ, ਉਹ ਤਾਂ ਹੈ। ਅਤੇ ਉਹ ਮੀਆਂ ਸਾਨੂੰ ਉਹਨਾਂ ਦੁੱਖ ਜਿਹੜਾ ਮੈਨੂੰ ਲੱਗਦਾ। ਦੂਸਰਾ ਹੈ ਕਿ ਉਹਨਾਂ ਦਾ ਜ਼ੇਨ ਸੀ ਕਿ ਇੱਕ ਦੁਬਾਰਾ ਤੁਹਾਨੂੰ ਪਤਾ ਸਾਰਾ ਉਹ ਡੀਲਿੰਗ ਸ਼ੀਲਿੰਗ ਕਰਕੇ ਉਹ ਇੱਕ ਪੋਜੀਸ਼ਨ 'ਚ ਆਏ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਲੱਗਦਾ ਕਿ 2024 ਵਾਲਾ ਅਗਰ ਇੰਨਾ ਮੈਨੇਜ ਹੋ ਸਕਦਾ ਸੀ ਕਿ ਮੇਰੀ ਹੀ ਪਾਰਟੀ ਦੀ ਹਕੂਮਤ ਬਣਦੀ, ਅਤੇ ਫਿਰ ਮੈਨੂੰ ਮੈਨੇਜ ਕਰਕੇ ਵੀ ਦਿੱਤਾ ਜਾ ਸਕਦਾ ਸੀ ਕਿ ਮੈਂ ਪ੍ਰਾਈਮ ਮਿਨਿਸਟਰ ਬਣਦਾ ਮੈਜੋਰਟੀ ਨਾਲ। ਉਹ ਇਹਨਾਂ ਨੂੰ ਮੈਨੂੰ ਉਹਨਾਂ ਦੇ ਜ਼ੇਨ 'ਚ ਹੈ ਚੀਜ਼ਾਂ। ਇਸ ਕਰਕੇ ਉਹ ਪਿਛਲੀ ਗੱਲ ਨਹੀਂ ਭੁੱਲਦੇ। ਉਹ ਸਮਝਦੇ ਨੇ ਕਿ ਮੈਨੂੰ ਕੰਮ ਦਾ ਮੌਕਾ ਦਿੱਤਾ ਜਾਂਦਾ, ਜਿਹੜਾ ਉਹਨਾਂ ਨੇ ਗਿਲਗਤ ਵੀ ਕਿਹਾ ਕਿ ਜੀ ਜਿਹੜੀ ਉਹਨਾਂ ਨੇ ਅਸਲ ਗਿਲਗਤ ਉਹਨਾਂ ਨੇ ਕੀ 2-3 ਚੀਜ਼ਾਂ ਪੁਆਇੰਟ ਆਊਟ ਕੀਤੀਆਂ। ਇੱਕ ਤਾਂ ਉਹਨਾਂ ਨੇ ਆਪਣੀ ਜ਼ਾਤੀ ਜਿਹੜੀ ਉਹਨਾਂ ਨੇ ਕਿਹਾ ਜਿਹੜੀ ਮੇਰੇ ਨਾਲ ਬੁਰਾ ਸਲੂਕ ਹੋਇਆ, ਮੇਰੀ ਬੈਡ ਟਰੀਟਮੈਂਟ ਹੋਈ, ਉਹਦਾ ਜ਼ਿਕਰ ਕਰਦੇ ਨੇ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਡਿਵੈਲਪਮੈਂਟ ਆ ਇਹ ਇਸ ਮੁਲਕ ਦੀ ਰੁਕੀ, ਅਗਰ ਕੰਟੀਨਿਊਟੀ ਹੁੰਦੀ, ਮਤਲਬ ਮੈਨੂੰ ਟੈਨਿਓਰ ਲਾਉਣ ਦਿੱਤੇ ਜਾਂਦੇ ਆ, ਮੇਰੇ ਤੋਂ ਜਿਹੜੇ ਮਾਜ਼ੀ ਦੇ ਜਿਹੜੇ ਮੇਰੇ ਟੈਨਿਓਰ ਆ ਉਹਨਾਂ ਨੂੰ ਲਾਉਣ, ਕਿਉਂਕਿ ਮੀਆਂ ਸਾਹਿਬ ਨੇ ਬਾਬੂ ਸਰ ਬਣਾਇਆ ਸੀ ਆਪਣੀ ਉਹ। ਅਤੇ ਮੈਂ ਤਰੱਕੀ ਹੋਰ ਹੁੰਦੀ ਇਸ ਮੁਲਕ ਦੀ, ਇਸ ਮੁਲਕ ਦੀ ਡਿਵੈਲਪਮੈਂਟ ਦੀ ਟਰੈਜੈਕਟਰੀ ਹੋਰ ਹੁੰਦੀ। ਇਹ ਉਹਨਾਂ ਦਾ ਐਕਚੁਅਲੀ ਜਿਹੜਾ ਨਾ ਉਹਨਾਂ ਦੇ ਜ਼ੇਨ 'ਚ ਹੈ। ਲੇਕਿਨ ਹਾਲੇ ਚੂੰਕਿ ਉਹਨਾਂ ਦੀ ਹਕੂਮਤ ਆ, ਜਿੱਦਣ ਮੀਆਂ ਸਾਹਿਬ ਆਪੋਜੀਸ਼ਨ 'ਚ ਆਏ ਨਾ, ਉਦੋਂ ਮੀਆਂ ਸਾਹਿਬ ਬੋਲਣਗੇ। ਲੋਕ ਤਾਂ ਕਹਿੰਦੇ ਨੇ ਜੀ ਕਿ ਮੀਆਂ ਸਾਹਿਬ ਪਤਾ ਨਹੀਂ ਬੁੱਢੇ ਹੋ ਗਏ ਨੇ ਅਤੇ ਹੁਣ ਇਹ ਉਹ, ਇਸ ਤਰ੍ਹਾਂ ਨਹੀਂ। ਮੀਆਂ ਸਾਹਿਬ ਮੈਨੂੰ ਲੱਗਦਾ ਕਿ ਉਹ ਜ਼ਾਹਰ ਲੋਕ ਸਾਡੀ ਵੀ ਆਪੋਜੀਸ਼ਨ ਦੀ ਗੱਲ ਜ਼ਿਆਦਾ ਪਸੰਦ। ਇਹਦਾ ਮਤਲਬ ਹੈ ਕਿ ਉਹ ਫਿਰ ਛੋਟੇ ਮੀਆਂ ਸਾਹਿਬ ਨੂੰ ਨਹੀਂ ਸਮਝਦੇ ਕਿ ਉਹ ਉਹਨਾਂ ਦੀ ਪਾਰਟੀ ਦਾ ਹਿੱਸਾ ਨੇ, ਉਹਨਾਂ ਦੇ ਵਿਜ਼ਨ ਦੇ ਮੁਤਾਬਿਕ ਕੰਮ ਨਹੀਂ ਕਰ ਰਹੇ। ਕੀ ਮਸਲਾ ਕੀ ਫਿਰ? ਮੇਰਾ ਤਾਂ ਇਹ ਖਿਆਲ ਕਿ ਨਹੀਂ ਸਮਝਦੇ ਨੇ। ਲੇਕਿਨ ਇਹ ਹੈ ਕਿ ਉਹਨਾਂ ਨੇ ਇੱਕ ਮਤਲਬ ਵਕਤ ਦੇ ਨਾਲ ਸਮਝੌਤਾ ਕਰ ਲਿਆ ਕਿ ਇੱਕ ਚਲੋ ਬੇਟੀ ਉਹਨਾਂ ਦੀ ਉਹ ਚੀਫ ਮਿਨਿਸਟਰ ਦਾ ਉਹਦਾ ਨੂੰ ਮਿਲ ਗਿਆ, ਠੀਕ ਆ। ਦੂਸਰਾ ਉਹਨਾਂ ਦੀ ਜ਼ਾਹਰ ਖਾਸ਼ ਹੋਏਗੀ ਕਿ ਇਹਨੂੰ ਅੱਗੇ ਫੈਡਰਲ
ਸੈਂਟਰ 'ਚ ਪ੍ਰਾਈਮ ਮਿਨਿਸਟਰ ਦੇ ਉਮੀਦਵਾਰ ਦੇ ਤੌਰ 'ਤੇ ਲੈਣਾ ਉਹਦੇ ਜਾ ਤੇ ਰਿਹਾ। ਕਰਾਂਗੇ ਗੱਲ ਜੋ ਇਸ ਬਾਅਦ ਇਹ 'ਚ ਕਿ ਮਰੀਮ ਸਾਹਿਬਾ ਦੇ ਕੀ ਚਾਂਸਸ ਨੇ ਪ੍ਰਾਈਮ ਮਿਨਿਸਟਰ ਬਣਨ ਦੇ, ਕਿ ਮੀਆਂ ਸਾਹਿਬ ਤੱਕ ਰੱਖੀਏ ਕਿ ਅਗਰ ਇਹ 90s ਵਿੱਚ ਮੀਆਂ ਸਾਹਿਬ ਦੇ ਦੋ ਟੈਨਿਓਰ ਪੂਰੇ ਹੋ ਜਾਂਦੇ ਬੀਬੀ ਦੇ, ਹੋ ਸਕਦਾ ਪੂਰੀ ਦੁਨੀਆ ਦੀ ਇਕੋਨਮੀ ਬੜੀ ਟ੍ਰਾਂਜੀਸ਼ਨਿਸ ਸੀ ਤੇ ਮੁਸ਼ਰਫ ਨੇ ਆ ਕੇ ਉਹਨੂੰ ਥੋੜ੍ਹਾ ਜਿਹਾ ਫਿਰ ਕੈਸ਼ ਵੀ ਕੀਤਾ ਤੇ ਸ਼ਾਇਦ ਪਾਕਿਸਤਾਨ ਦੇ ਹਾਲਾਤ ਹੋਰ ਹੁੰਦੇ, ਕਿਉਂਕਿ ਬਹੁਤ ਸਾਰੇ ਮੁਲਕਾਂ ਦੀ ਇਕਨੋਮਿਕ ਸੂਰਤ ਹਾਲ ਪਾਕਿਸਤਾਨ ਵਰਗੀ ਸੀ ਜਿਹੜੇ ਹੁਣ ਬਹੁਤ ਅੱਗੇ ਆ ਗਏ 90s ਵਿੱਚ ਨਾ। ਤੇ ਉਹ ਤੇ ਮੀਆਂ ਸਾਹਿਬ ਦੀ ਉਸ ਹਵਾਲੇ ਨਾਲ ਤੇ ਗੱਲ ਨਹੀਂ, ਲੇਕਿਨ ਮੀਆਂ ਸਾਹਿਬ ਦਾ ਜਿਹੜਾ ਸੀ ਨਾ ਉਹ ਵਿਜ਼ਨ ਉਹ ਬਹੁਤ ਕਲੀਅਰ ਸੀ, ਜਿਹਦੀ ਵਜ੍ਹਾ ਨਾਲ ਇਸਟੈਬਲਿਸ਼ਮੈਂਟ ਲੜਾਈ ਹੁੰਦੀ ਸੀ। ਉਹ ਸੀ ਇੰਡੀਆ ਦੇ ਨਾਲ ਤਾਲੁਕਾਤ, ਕਿ ਜੇ ਅੱਛੇ ਹਮਸਾਏ ਬਣ ਕੇ ਰਵਾਂਗੇ ਤੇ ਇਹ ਹੋਏਗਾ, ਉੱਥੋਂ ਆਉਂਦਾ ਸੀ ਕਲੈਸ਼। ਹੁਣ ਅਸਲ ਠੀਕ ਤੁਸੀਂ ਕਹਿ ਰਹੇ, ਲੇਕਿਨ ਸਾਡੀ ਐਸਟੈਬਲਿਸ਼ਮੈਂਟ ਦੀ ਵੀ ਤੁਹਾਨੂੰ ਪਤਾ ਇਹਨਾਂ ਦੀ ਵੀ ਕੋਈ ਕੰਟੀਨਿਊਟੀ ਨਹੀਂ ਹੈ ਪੋਲਿਸੀ, ਕਿਉਂਕਿ ਉਹ ਮੋਦੀ ਆ ਗਿਆ ਸੀ ਉਹ ਰਾਏਵਿੰਡ ਤੇ ਬਗੈਰ ਇਤਲਾਹ ਦਿੱਤੇ ਤੇ ਹੈ ਤੇ ਫਿਰ ਹਾਂ ਇਹਨਾਂ ਨੂੰ ਤਕਲੀਫ ਹੋਈ ਤੇ ਮੀਆਂ ਸਾਹਿਬ ਦੀ ਇਹਨਾਂ ਗੱਲਾਂ ਤੋਂ ਉਹਨਾਂ ਨੂੰ ਤਕਲੀਫ ਸੀ, ਠੀਕ ਹੈ। ਅੱਛਾ, ਉਸ ਤੋਂ ਬਾਅਦ ਮੀਆਂ ਸਾਹਿਬ ਦੇ ਖਿਲਾਫ ਕੰਪੇਨ ਵੀ ਚੱਲ ਰਹੀ ਹੈ ਕਿ ਇਹਨਾਂ ਦੀ ਸ਼ੂਗਰ ਮਿਲ 'ਚ ਇੰਡੀਅਨ ਮੁਲਾਜ਼ਮ ਨੇ, ਐਵੇਂ ਝੂਠੀਆਂ ਕੰਪੇਨਾਂ ਤੁਹਾਨੂੰ ਪਤਾ। ਹਾਂ ਬਿਲਕੁਲ। ਅੱਛਾ, ਲੇਕਿਨ ਤੁਹਾਨੂੰ ਅਗਲੀ ਗੱਲ ਦਾ ਪਤਾ ਕਿ ਇਮਰਾਨ ਖਾਨ ਦੀ ਜਿਹੜਾ ਜਨਰਲ ਕਮਰ ਜਵੇਦ ਬਾਜਵਾ ਸੀ, ਉਹਨਾਂ ਦੀ ਇੱਕ ਇਸ ਇਸ਼ੂ 'ਤੇ ਲੜਾਈ ਕਿਸ ਚੀਜ਼ ਦੀ ਹੋਈ ਸੀ? ਕਿਸ ਗੱਲ? ਇਸ 'ਤੇ ਹੋਈ ਸੀ ਕਿ ਇਮਰਾਨ ਖਾਨ ਕਹਿੰਦੇ ਸੀ ਕਿ ਇੰਡੀਆ ਨਾਲ ਤਾਲੁਕ ਨਹੀਂ ਰੱਖਣਾ, ਉਹਦੀ ਕੈਬਨਿਟ ਕਹਿੰਦੀ ਸੀ, ਕਮਰ ਬਾਜਵਾ ਕਹਿੰਦਾ ਸੀ ਕਿ ਰੱਖਣਾ। ਹਾਂ ਦੇਖੋ ਇਹ ਪੀਟੀਏ ਦੇ ਪੂਰੇ ਮਿਨਿਸਟਰ ਨੇ ਸਾਰੀ ਕੈਬਨਿਟ ਦੀ ਰੂਹ ਸੁਣਾਈ, ਜਿਹਦੇ 'ਚ ਆਰਮੀ ਚੀਫ ਵੀ ਮੌਜੂਦ ਸੀ, ਸਾਰੀ ਪੀਟੀਏ ਦੀ ਕੈਬਨਿਟ ਵੀ ਮੌਜੂਦ ਸੀ, ਔਰ ਬੜੀ ਗਰਮੀ ਸਰਦੀ ਹੋਈ ਸੀ, ਕਿਉਂਕਿ ਉਸ ਟਾਈਮ ਐਸਟੈਬਲਿਸ਼ਮੈਂਟ ਦਾ ਜਿਹੜਾ ਮਾਈਂਡ ਸੈਟ ਸੀ ਉਹ ਚੇਂਜ ਹੋ ਚੁੱਕਿਆ ਸੀ। ਜਨਰਲ ਕਮਰ ਬਾਜਵਾ ਸਾਹਿਬ ਕਹਿ ਰਹੇ ਸੀ ਕਿ ਉਹ ਅਸੀਂ ਕਾਰੋਬਾਰ ਨਹੀਂ ਕਰਾਂਗੇ, ਮਤਲਬ ਉਹ ਇਹਨਾਂ ਦੀ ਗੱਲ ਠੀਕ ਗਲਤ ਨਹੀਂ ਹੈ, ਅਸੀਂ ਸਰਹੱਦਾਂ ਨਹੀਂ ਖੋਲਾਂਗੇ, ਕਾਰੋਬਾਰ ਨਹੀਂ ਕਰਾਂਗੇ, ਕਿਸ ਤਰ੍ਹਾਂ ਮੂਵ ਕਰਾਂਗੇ। ਲੇਕਿਨ ਕਿਉਂਕਿ ਪੀਟੀਏ ਦਾ ਇੱਕ ਜਿਹੜਾ ਮਿਜ਼ਾਜ ਸੀ ਉਹ ਰਾਈਟ ਵਿੰਗ ਪਾਰਟੀ ਦਾ ਸੀ, ਇਹਨਾਂ ਨੇ ਮੁਖਾਲਫਤ ਕੀਤੀ, ਇਹਨਾਂ ਨੇ ਕਿਹਾ ਨਹੀਂ ਅਸੀਂ ਇੰਡੀਆ ਨਾਲ ਨਹੀਂ ਕਰਨਾ ਚਾਹੁੰਦੇ। ਇਹ ਇੱਕ ਬੜੀ ਲੜਾਈ ਹੋਈ ਹੈ। ਅੱਛਾ ਦੇਖੋ ਕਿਸ ਤਰ੍ਹਾਂ ਚੇਂਜ ਹੁੰਦੀਆਂ। ਹਾਂਜੀ, ਤੇ ਅਗਰ ਉਸ ਵਕਤ ਮੀਆਂ ਸਾਹਿਬ ਹੁੰਦੇ ਤੇ ਬਾਜਵਾ ਸਾਹਿਬ ਕੰਟੀਨਿਊ ਕਰਨ ਦਿੰਦੇ ਮੀਆਂ ਸਾਹਿਬ ਨੂੰ, ਤੇ ਇਹ ਤੇ ਮੁਮਕਿਨ ਸੀ। ਇਹਦਾ ਮਤਲਬ ਹੈ ਕਿ ਇੰਡੀਆ ਦੇ ਨਾਲ ਤਾਲੁਕਾ ਠੀਕ ਬਿਲਕੁਲ ਮੁਮਕਿਨ ਸੀ, ਲੇਕਿਨ ਮੀਆਂ ਸਾਹਿਬ ਨਾਲ ਤਾਂ ਹੋਰ ਰੀਜ਼ਨ ਸੇ ਫਿਰ ਜ਼ਾਹਿਰ ਹੈ। ਤੇ ਖਾਨ ਸਾਹਿਬ ਨੂੰ ਕਿਵੇਂ ਕੱਢਿਆ? ਚਲੋ ਮੀਆਂ ਸਾਹਿਬ ਦਾ ਤੇ ਕਸੂਰ ਸਾਨੂੰ ਸਾਹਮਣੇ ਆ ਗਿਆ, ਬੀਬੀ ਨੂੰ ਵੀ ਕਹਿੰਦੇ ਸਨ ਜੀ ਕਿ ਤੇ ਸਿਕਿਉਰਿਟੀ ਰਿਸਕ ਹੈ ਤੇ ਇਹ ਤੇ ਉਹ, ਤੇ ਫਿਰ ਉਹ ਕਰਪਸ਼ਨ ਦੇ ਚਾਰजेस ਲੱਗਣੇ ਸ਼ੁਰੂ ਹੋ ਗਏ। ਤੇ ਮੀਆਂ ਸਾਹਿਬ ਦਾ ਚਲੋ ਇੰਡੀਆ ਦਾ ਕਾਰਡ ਹੋ ਗਿਆ, ਸਾਰਾ ਬਾਕੀ ਕੰਮ ਹੋ ਗਏ, ਕਰਪਸ਼ਨ ਦੇ ਇਹਨਾਂ 'ਤੇ ਵੀ ਕੇਸ ਚੱਲੇ। ਇਮਰਾਨ ਖਾਨ ਨੂੰ ਕਿਉਂ ਕੱਢਿਆ? ਉਹ ਤੇ ਇੰਡੀਆ ਦੇ ਨਾਲ ਤਾਲੁਕਾਤ ਨਹੀਂ ਸੀ ਚਾਹੁੰਦਾ, ਫਿਰ ਕੀ ਵਜ੍ਹਾ ਬਣੀ? ਅਸਲ ਰਾਣਾ ਸਾਹਿਬ, ਮੈਨੂੰ ਤੇ ਜਿਹੜੀ ਬੁਨਿਆਦੀ ਵਜ੍ਹਾ ਨਾ ਕਿਸੇ ਵੀ ਸਾਰੇ ਜਿੰਨੇ ਪ੍ਰਾਈਮ ਮਿਨਿਸਟਰ ਨਿਕਲੇ, ਉਹ ਮੈਨੂੰ ਤੇ ਉਹਦੀ ਇੱਕ ਹੀ ਵਜ੍ਹਾ ਸਮਝ ਆਉਂਦੀ, ਬਾਕੀ ਜਿਹੜੀਆਂ ਉਹ ਸੈਕੰਡਰੀ ਰੀਜ਼ਨ ਨੇ। ਉਹ ਵਜ੍ਹਾ ਇਹ ਹੈ ਕਿ ਜਿਹੜਾ ਪ੍ਰਾਈਮ ਮਿਨਿਸਟਰ ਸਮਝੇ ਨਾ ਕਿ ਮੈਂ ਪ੍ਰਾਈਮ ਮਿਨਿਸਟਰ ਹਾਂ ਤੇ ਮੈਂ ਵੋਟਾਂ ਦੀ ਤਾਕਤ ਨਾਲ ਆਇਆ ਤੇ ਮੈਂ ਫੈਸਲੇ ਉਸ ਤਰ੍ਹਾਂ ਕਰਨੇ ਆ ਤੇ ਬਾਕੀ ਲੋਕਾਂ ਦੀ ਗੱਲ ਨਾ ਸੁਣੇ। ਇਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਐਜ਼ ਏ ਪ੍ਰਾਈਮ ਮਿਨਿਸਟਰ ਅਜ਼ਰਟ ਕਰਨ ਦੀ ਕੋਸ਼ਿਸ਼ ਕਰੇ, ਉਹ ਕਰ ਚੱਲ ਜਾਂਦਾ। ਲੇਕਿਨ ਸ਼ਹਿਬਾਜ਼ ਸ਼ਰੀਫ ਸਾਹਿਬ ਇਸ ਵਜ੍ਹਾ ਤੋਂ ਨਹੀਂ ਜਾ ਰਹੇ। ਮੈਂ ਤੇ 5 ਸਾਲ ਪੂਰੇ ਕਰ ਲੈਣਗੇ? ਜਿਹੜਾ ਉਹਨਾਂ ਦਾ ਪੋਸਚਰ ਹੈ, ਜਿਹੜਾ ਉਹਨਾਂ ਦੀ ਤਬੀਅਤ ਹੈ, ਉਸ ਨੂੰ ਤਾਂ ਲੱਗਦਾ ਕਿ 5 ਨਹੀਂ 10 ਵੀ ਕਰਨਗੇ। ਅੱਛਾ, ਲੇਕਿਨ ਮੀਆਂ ਸਾਹਿਬ ਕਹਿ ਰਹੇ ਨੇ ਇਕਨੋਮਿਕ ਗਰੋਥ ਨਹੀਂ ਹੋ ਰਹੀ, ਤੇ ਇੰਡੀਕੇਟਰ ਵੀ ਇਹੀ ਕਹਿ ਰਹੇ ਨੇ ਨਹੀਂ ਹੋ ਰਹੀ। ਉਹ ਤੇ ਨਹੀਂ ਹੋ ਰਹੀ। ਤੇ ਪਾਕਿਸਤਾਨ ਦੀ ਪਹਿਲੀ ਵਾਰੀ ਕੋਈ 76 ਸਾਲਾਂ 78 ਸਾਲਾਂ ਚੋਈ ਸਾਹਿਬ ਮੂਵਮੈਂਟ ਆਈ ਹੈ, ਜਿੱਥੇ ਸਾਡਾ ਗਲੋਬਲ ਪੋਸਚਰ ਬੜਾ ਸਟਰੋਂਗ ਹੋ ਗਿਆ। EU ਦੇ ਆਏ ਸਨ ਬੜੇ ਸਪੈਸ਼ਲ, ਉਹਨਾਂ ਨੇ ਵੀ ਕਿਹਾ ਜੀ ਕਿ ਪਾਕਿਸਤਾਨ ਇੱਕ ਵੱਡੀ ਰੀਜਨਲ ਪਾਵਰ ਹੈ। ਪੁਟਿਨ ਨੇ ਵੀ ਕੋਈ ਪ੍ਰੈਸ ਕਾਨਫਰੰਸ ਕੀਤੀ ਸੈਂਟ ਪੀਟਰਸਬਰਗ, ਉਹਦੇ 'ਚ ਵੀ ਕਿਹਾ ਜੀ ਕਿ ਬੜਾ ਤੇ ਪਾਕਿਸਤਾਨ ਇੱਕ ਰੀਜਨਲ ਪਾਵਰ ਬਣ ਗਿਆ। ਜੀ ਸ਼ੀ ਜੀਨਪਿੰਗ ਵੀ ਕਹਿੰਦਾ, ਸਾਰੇ ਮੰਨਦੇ ਨੇ, ਟਰੰਪ ਵੀ ਮੰਨਦਾ ਹੈ, ਸਲੂਟ ਕਰਦਾ ਹੈ ਫੀਲਡ ਮਾਰਸ਼ਲ ਨੂੰ, ਸ਼ਹਿਬਾਜ਼ ਸ਼ਰੀਫ ਦੀ ਤਾਰੀਫਾਂ ਕਰਦੇ ਨੇ। ਤੇ ਲੇਕਿਨ ਇਹ ਜਿਹੜੀ ਹੈ ਨਾ ਸ਼ਹਿਬਾਜ਼ ਰਾਣਾ ਸਾਡਾ ਦੋਸਤ, ਉਹ ਕਹਿੰਦਾ ਕਿ ਇਸ ਵਕਤ ਐਸਟੈਬਲਿਸ਼ਮੈਂਟ ਨੂੰ ਗੁੱਸਾ ਹੈ ਕਿ ਅਸੀਂ ਸਾਰਾ ਕੁਝ ਕਰ ਲਿਆ ਤੇ ਇਹ ਪੂਰਾ ਜਿਹੜਾ ਸਾਡਾ ਗਲੋਬਲ ਇਮੇਜ ਬਣ ਗਿਆ, ਉਹ ਕੋਈ ਇਕਨੋਮਿਕ ਗਰੋਥ ਵਿੱਚ ਟਰਾਂਸਲੇਟ ਨਹੀਂ ਹੋ ਰਿਹਾ। ਬਿਲਕੁਲ ਨਹੀਂ ਹੋ ਰਿਹਾ। ਇਹ ਕਿੰਨੇ ਕਰਨਾ ਸੀ? ਪੋਲੀਟੀਕਲ ਲੀਡਰਸ਼ਿਪ। ਤੇ ਫਿਰ ਪੋਲੀਟੀਕਲ ਲੀਡਰਸ਼ਿਪ ਦਾ ਇਕਨੋਮਿਕ ਵਿਜ਼ਨ ਕੋਈ ਨਹੀਂ। ਤੁਸੀਂ ਦੱਸੋ, ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕੋਈ ਤਕਰੀਰ ਕਰਕੇ ਕਿਹਾ ਜੀ ਕਿ ਆ ਮੇਰਾ ਜਿਹੜਾ ਇਕਨੋਮਿਕ ਏਜੰਡਾ ਆ 5 1 2 3 4 5 ਆ 5 ਪੁਆਇੰਟ ਨੇ, ਇਹ ਮੈਂ ਇੰਪਲੀਮੈਂਟ ਕਰਨਾ, ਕਦੀ ਦੱਸਿਆ ਨਹੀਂ? ਕੋਈ ਨਹੀਂ ਆਇਆ ਠੀਕ ਹੈ ਨਾ। ਮੈਂ ਇਕਨੋਮੀ ਨੂੰ ਬਿਲਕੁਲ ਨਹੀਂ ਪੜ੍ਹਿਆ, SIFC ਬੜੀ ਸੀ, ਮੋਟੀਆਂ ਚੀਜ਼ਾਂ ਮੈਂ ਸਮਝਦਾ, ਮਤਲਬ ਮੇਰਾ ਤੇ ਇਹ ਜ਼ਹਿਨ, ਹਾਲਾਂਕਿ ਤੁਹਾਨੂੰ ਪਤਾ ਕਿ ਮੈਂ ਤਾਂ ਜਰਨਲਿਜ਼ਮ ਦਾ ਸਟੂਡੈਂਟ, ਲੇਕਿਨ ਜਿਹੜੀਆਂ ਚੀਜ਼ਾਂ ਅਖਬਾਰਾਂ ਪੜ੍ਹੀਆਂ ਪਿਛਲੇ 10-20 ਸਾਲਾਂ, ਮੈਨੂੰ ਤਾਂ ਇਹੀ ਲੱਗਦਾ ਨਹੀਂ ਕਾਫੀ ਹੁੰਦਾ ਚੋਇਸਾ ਪੜ੍ਹਨਾ। ਮੈਨੂੰ ਤਾਂ ਇਹੀ ਲੱਗਦਾ ਕਿ ਜਦੋਂ ਤੱਕ ਕੋਈ ਪ੍ਰਾਈਮ ਮਿਨਿਸਟਰ ਆਪਣਾ ਇਹ ਏਜੰਡਾ ਨਹੀਂ ਦੇਗਾ ਕਿ ਇੰਡਸਟਰੀਲਾਈਜੇਸ਼ਨ ਤੋਂ ਬਗੈਰ ਕਿਸ ਤਰ੍ਹਾਂ ਇਕਨੋਮਿਕ ਗਰੋਥ ਹੋ ਸਕਦੀ। ਕੋਈ ਇਹਨਾਂ ਨੇ ਰਿਫਾਰਮ ਵਾਲਾ ਕੰਮ ਸ਼ੁਰੂ ਨਹੀਂ ਕੀਤਾ। ਇਹਨਾਂ ਨੂੰ ਇੱਕ ਹੀ ਕ੍ਰੈਡਿਟ ਜਾਂਦਾ ਹੈ ਕਿ ਜਦੋਂ ਪਹਿਲੀ PDM ਦੀ ਹਕੂਮਤ ਆਈ ਤੇ ਹੁਣ
ਇਹਨਾਂ ਨੇ ਕੋਈ IMF ਨਾਲ ਮੈਨੇਜ ਕਰ ਲਿਆ, ਕਰਜ਼ੇ ਕੁਰਜ਼ੇ ਲਿਆਏ। ਸ਼ੌਕਤ ਅਜ਼ੀਜ਼, ਇਮਰਾਨ ਖਾਨ ਦੇ ਦੋ ਰਿਸ਼ ਤੇ ਔਰੰਗਜ਼ੇਬ ਹੋਣ, ਉਹਨਾਂ 'ਚ ਕੋਈ ਫ਼ਰਕ ਨਹੀਂ ਹੈ। ਇੱਕੋ ਹੀ ਪਾਲਿਸੀ, ਇੱਕੋ ਹੀ ਅਪਰੋਚ, ਤੇ ਉਹ ਮੈਨੇਜ ਕਰੀ ਜਾ ਰਹੇ ਨੇ। ਬੈਲੈਂਸ ਸ਼ੀਟ ਠੀਕ ਕਰੀ ਜਾ ਰਹੇ, ਉੱਥੋਂ ਲਈ ਜਾ ਰਹੇ ਨੇ, ਉੱਥੋਂ ਕੱਟ ਲਾਈ ਜਾ ਰਹੇ ਨੇ। ਕੋਈ ਤੇ ਰਿਫਾਰਮਸ ਤੇ ਹੋ ਹੀ ਨਹੀਂ ਰਹੀਆਂ। ਨਹੀਂ ਹੋ ਰਹੀਆਂ ਨਾ। ਤੇ ਗੁੱਸਾ ਤੇ ਆ ਰਿਹਾ ਹੋਏਗਾ ਪਿੰਡੀ ਵਿੱਚ ਲੋਕਾਂ ਨੂੰ। ਮਤਲਬ ਮੈਂ ਹੁਣ ਤੁਹਾਨੂੰ ਪਤਾ ਕਿ ਇਸ ਹਫ਼ਤੇ ਲਾਹੌਰ ਗਿਆ ਸੀ, ਉੱਥੇ 2-3 ਦੋਸਤਾਂ ਨੂੰ ਮਿਲਿਆ ਜਿਹੜੇ ਬਿਜ਼ਨਸ ਕਰਨਾ ਚਾਹੁੰਦੇ, ਪੈਸੇ ਸੇ ਲੇਕਿਨ ਹਰ ਬੰਦਾ ਪਤਾ ਕੀ ਬਿਜ਼ਨਸ ਕਰਨਾ ਚਾਹੁੰਦਾ ਪਾਕਿਸਤਾਨ 'ਚ? ਪੈਟਰੋਲ ਪੰਪ ਲਾਉਣਾ ਚਾਹੁੰਦੇ ਨੇ। ਹੁਣ ਤੁਸੀਂ ਮੈਨੂੰ ਦੱਸੋ, ਪੈਟਰੋਲ ਪੰਪ ਕੀ ਬਿਜ਼ਨਸ? ਜਿਹੜੀ ਇਕਨੋਮਿਕ ਸਾਰੀ ਐਕਟੀਵਿਟੀ ਉਹਦੇ ਹੁੰਦੀ ਕਿ ਤੁਸੀਂ ਕੋਈ ਚੀਜ਼ ਨਵੀਂ ਤੁਹਾਡੀ ਪ੍ਰੋਡਕਟ ਬਣੇ, ਉਹ ਦੁਨੀਆ 'ਚ ਜਾਵੇ, ਕੋਈ ਤੁਹਾਡਾ ਬ੍ਰਾਂਡ ਹੋਵੇ ਛੋਟਾ ਮੋਟਾ, ਉਹ ਦੁਨੀਆ 'ਚ ਜਾਵੇ, ਫਿਰ ਤੁਹਾਡੀ ਜਿਹੜੀ ਇਕਨੋਮੀ ਟਰਨ ਅਰਾਊਂਡ ਕਰਦੀ। ਕਿਉਂਕਿ ਪੋਲੀਟੀਕਲ ਲੀਡਰਸ਼ਿਪ ਦਾ ਵਿਜ਼ਨ ਕੋਈ ਨਹੀਂ, ਨੀਚੇ ਟੈਕਨੋਲੋਜੀ ਕੋਈ ਨਹੀਂ, ਲੋਕਾਂ ਨੂੰ ਯੂਨੀਵਰਸਿਟੀਆਂ 'ਚ ਪੜ੍ਹਾਇਆ ਕੋਈ ਨਹੀਂ ਜਾਂਦਾ ਉਸ ਤਰ੍ਹਾਂ, ਠੀਕ ਹੈ ਨਾ। ਇੱਕ ਜਿਹੜੇ ਇਸ ਕਿਸਮ ਦੇ ਗ੍ਰੈਜੂਏਟ ਜਿਹੜੇ ਇੱਕ ਐਪਲੀਕੇਸ਼ਨ ਨਹੀਂ ਲਿਖ ਸਕਦੇ, ਸਿੰਗਲ ਈਮੇਲ ਨਹੀਂ ਕਰ ਸਕਦੇ, ਉਹ ਭੇਜ ਦਿੱਤੇ ਜਾਂਦੇ ਨੇ, ਠੀਕ ਹੈ ਨਾ। ਅੱਛੇ ਇੰਜੀਨੀਅਰ, ਅੱਛੀ ਟੈਕਨੋਲੋਜੀ ਵਾਲੇ ਲੋਕ ਜਿਹੜੇ ਉਹ ਪੜ੍ਹ ਕੇ ਨਹੀਂ ਨਿਕਲ ਰਹੇ, ਤੇ ਵਿਜ਼ਨ ਹੈ ਕੋਈ ਨਹੀਂ, ਲੋਕਾਂ ਦੀ ਅੰਡਰਸਟੈਂਡਿੰਗ ਕੋਈ ਨਹੀਂ। ਚੀਨੀ ਉੱਥੋਂ ਆਉਂਦੇ ਨੇ ਇੱਥੇ, ਕੀ ਤੁਹਾਨੂੰ ਪਤਾ? ਹਾਂ, ਉਹ ਕਰਦੇ ਨੇ। ਚਲੋ, ਉਹ ਤੇ ਨਹੀਂ ਹੋ ਰਿਹਾ। ਤੇ ਇਹ ਕੋਈ ਇਸ ਦੇ ਬਾਵਜੂਦ ਸਮਝਦੇ ਹੋ ਜੀ ਕਿ ਮੀਆਂ ਸਾਹਿਬ, ਛੋਟੇ ਮੀਆਂ ਸਾਹਿਬ 5 ਸਾਲ ਪੂਰੇ ਕਰਨਗੇ? ਲੱਗਦਾ ਤੇ ਇਹੀ ਹੈ। ਲੇਕਿਨ ਅੱਛਾ, ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੀ ਮਤਲਬ ਗਵਰਨਮੈਂਟ ਆ, ਇਹ ਕੋਈ ਟਰਾਂਸਲੇਟ ਨਹੀਂ ਹੋ ਰਹੀ। ਲੇਕਿਨ ਮੇਰਾ ਇਹ ਸਵਾਲ ਹੈ, ਗਰੋਥ ਵਿੱਚ ਨਹੀਂ ਹੋ ਰਹੀ। ਮੇਰਾ ਇਹ ਸਵਾਲ ਹੈ ਕਿ ਐਸਟੈਬਲਿਸ਼ਮੈਂਟ ਨੇ ਵੀ SIFC ਵੀ ਬਣਾਈ ਸੀ। ਹਾਂ, ਉਹ ਤੇ ਫੇਲ ਹੋ ਗਈ। ਉਹ ਵੀ ਤਾਂ ਕੁਝ ਨਹੀਂ ਕਰ ਸਕੀ। ਹਾਂ, ਉਹ ਤੇ ਫੇਲ ਹੋ ਗਈ। ਲੇਕਿਨ ਉਹਨੂੰ ਤਾਂ ਹੈਂਡਲ ਉਹ ਹੀ ਕਰ ਰਹੇ ਨੇ ਨਾ। ਨਹੀਂ, ਉਹ ਤੇ ਬਣੀ ਸੀ ਸਿਰਫ ਫੋਰਨ ਇਨਵੈਸਟਮੈਂਟ ਨੂੰ ਬਾਹਰੋਂ ਲੈ ਕੇ ਆਉਣ ਵਾਸਤੇ, ਉਹ ਇੰਡਸਟਰੀਅਲਾਈਜੇਸ਼ਨ ਵਾਸਤੇ। ਉਹਦੇ 'ਚ ਇਹਨਾਂ ਨੇ ਉਹ ਖਲਾਰਾ ਬਹੁਤ ਪਾ ਲਿਆ ਸੀ, ਗ੍ਰੀਨ ਪਾਕਿਸਤਾਨ ਤੇ ਇਹ ਤੇ ਬਹੁਤ ਸਾਰੇ ਇਹਨਾਂ ਨੇ ਸ਼ੁਰੂ ਕਰ ਦਿੱਤੇ। ਉਹ ਪੀਪਲਸ ਪਾਰਟੀ ਨੇ ਨਹਿਰਾਂ ਦੇ ਉੱਤੇ ਰੌਲਾ ਪਾਤਾ, ਸਿੰਧੀਆਂ ਨਹੀਂ ਪਾਤਾ। ਪੀਪਲਸ ਪਾਰਟੀ ਨੇ ਕੀ ਪਾਉਣਾ ਸੀ, ਉਹ ਤੇ ਇਹਨਾਂ ਦੇ ਨਾਲ ਹੀ ਸੀ। ਉਹ ਇੱਕ ਅਲੱਗਾ ਗੱਲ ਹੈ ਉਹਦਾ ਸੀ ਕਿ ਫੋਰਨ ਇਨਵੈਸਟਮੈਂਟ ਵਾਸਤੇ ਅਸੀਂ ਮਾਹੌਲ ਪੈਦਾ ਕਰਾਂਗੇ। ਉਹ ਨਹੀਂ ਹੋ ਸਕਦਾ ਜਦੋਂ ਸਿਕਿਉਰਿਟੀ ਠੀਕ ਨਾ ਹੋਵੇ, ਕਿਉਂਕਿ ਜਿੱਥੇ ਤੁਸੀਂ ਇਨਵੈਸਟਮੈਂਟ ਲੈ ਕੇ ਆਉਣੀ ਆ ਉੱਥੇ ਤੇ ਇੰਸਰਜੈਂਸੀ ਚੱਲ ਰਹੀ। ਇੱਧਰ ਜੇ KPH ਜਿਹੜਾ ਹੈ ਉਹ ਇਸ਼ੂ ਚੱਲ ਰਹੇ ਨੇ, GBH ਤੁਸੀਂ ਮਾਈਨਸ ਮਿਨਰਲ 'ਚ ਲੈ ਕੇ ਆਓਗੇ, ਉਹ ਇੰਡੀਆ ਰੌਲਾ ਪਾ ਦਿੰਦਾ ਹੈ। ਉਹ ਫਿਰ ਹੈ ਕਿ ਉਹ ਉੱਧਰ ਲੋਕਲ ਮਸਾਇਲ ਬੜੇ ਜ਼ਿਆਦਾ ਨੇ, ਤੁਸੀਂ ਉਹਨੂੰ ਇੰਟੀਗ੍ਰੇਟ ਨਹੀਂ ਕਰ ਰਹੇ। ਪਾਕਿਸਤਾਨ ਵਿੱਚ ਨਹੀਂ GB ਨੂੰ ਪ੍ਰੋਪਰ ਤੁਸੀਂ ਇੰਟੀਗ੍ਰੇਟ ਕਰ ਰਹੇ, ਉਹ ਹੋਰ ਇਸ਼ੂ ਨੇ। ਅਤੇ ਫਿਰ ਲੋਕ ਕੀ ਹੁਣ ਪੰਜਾਬ ਦੇ ਖੇਤਾਂ 'ਚੋਂ ਅਤੇ ਜਿਹੜੇ ਖੂਹ ਨੇ ਉਹਨਾਂ 'ਚੋਂ ਮਦਨਿਆਤ ਕੱਢਣਗੇ, ਇਸ ਤਰ੍ਹਾਂ ਹੀ ਕਿਸੇ ਜਗ੍ਹਾ ਤੋਂ ਤਾਂ ਕੱਢਣਗੇ ਨਾ। ਹਾਂ, ਅਤੇ ਉੱਥੇ ਤਾਂ ਪਹਿਲੇ ਗੰਦਮ ਉਗ ਰਹੀ, ਚੌਲ ਉਗ ਰਿਹਾ ਸਿੰਧ ਵਿੱਚ, ਪੰਜਾਬ ਵਿੱਚ, KP ਦੇ ਜਿਹੜੇ ਬਾਕੀ ਐਗਰੀਕਲਚਰ ਏਰੀਆ। ਅਤੇ ਉਹ ਤੇ SIFC ਦਾ ਇੱਕ ਮੈਂਡੇਟ ਜਿਹੜਾ ਹੈ ਨਾ ਫੋਰਨ ਇਨਵੈਸਟਮੈਂਟ ਦਾ, ਉਹ ਐਗਜ਼ੈਜਰੇਟਡ ਸੀ। ਉਹ ਬਹੁਤ ਖਾਬ ਵਿਖਾਏ ਕਿ ਬਿੱਲੀ ਨੂੰ ਖਾਬ ਨਹੀਂ ਆਉਂਦੇ ਛੀਛੜਿਆਂ ਦੇ, ਉਹ ਵਾਲਾ ਕੰਮ ਸੀ SIFC। ਉਹ ਤਾਂ ਫਿਰ ਉਹਨਾਂ ਦੇ ਆਪੇ ਹੀ ਜਿਹੜੇ ਸਨ ਸਰਬਰਾਹ ਉਹਨਾਂ ਨੇ ਮੰਨ ਲਿਆ ਜੀ ਅਸੀਂ ਨਹੀਂ ਕਰ ਸਕੇ, ਠੀਕ ਹੈ। ਲੇਕਿਨ ਬਾਕੀ ਪਾਲਿਸੀ ਰਿਫਾਰਮ, ਟੈਕਸੇਸ਼ਨ, ਐਗਰੀਕਲਚਰ ਸੈਕਟਰ, ਅਤੇ ਇਹਦੇ ਵਾਸਤੇ ਤਾਂ ਇਹ ਕਰ ਸਕਦੇ ਸਨ, ਬਿਲਕੁਲ ਕਰ ਸਕਦੇ, ਲੇਕਿਨ ਨਹੀਂ ਉਹ ਆਪਣਾ। ਅਤੇ ਸੂਬਾਈ ਹੁਕੂਮਤਾਂ ਕਰ ਸਕਦੀਆਂ ਸਨ, ਪੀਪਲਸ ਪਾਰਟੀ ਕਰ ਸਕਦੀ ਸੀ, ਅਤੇ ਸਰਫਰਾਜ਼ ਕਰ ਸਕਦਾ ਸੀ, ਇੱਥੋਂ ਸੇਲ ਅਫਰੀਦੀ ਕਰ ਸਕਦਾ ਸੀ, ਮਰੀਮ ਕਰ ਸਕਦੀ। ਇਹ ਸਿਰਫ ਹਮ ਤਸਵੀਰਾਂ ਲਾਈ ਜਾ ਰਹੇ ਨੇ, ਤਸਵੀਰਾਂ, ਔਰ ਲੋਕਾਂ ਨੂੰ ਸਬਸਿਡੀਜ਼ ਵੰਡੀ ਜਾ ਰਹੇ ਨੇ। ਅਗਰ ਸਪੇਸ ਕੱਢਣਾ ਚਾਹਵੇ ਨਾ ਬੰਦਾ ਕੱਢ ਸਕਦਾ ਹੈ। ਸ਼ਹਿਬਾਜ਼ ਸ਼ਰੀਫ ਦੀ ਇੱਕੋ ਹੀ ਪਾਲਿਸੀ, ਮੀਆਂ ਸਾਹਿਬ ਦੀ, ਸਾਡੇ ਪਿਆਰੇ ਵਜ਼ੀਰ ਆਜ਼ਮ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ, ਉਹਨਾਂ ਦੀ ਪਾਲਿਸੀ ਹੈ ਵੇ ਕਿ ਜੀ ਬਸ ਜਿਵੇਂ ਇੱਕ ਨੂੰਹ ਹੁੰਦੀ ਹੈ ਨਾ, ਉਹ ਪਿੱਛੇ ਪਿੱਛੇ ਚੱਲਦੀ ਹੈ, ਅਤੇ ਖਾਵਨ ਦੇ ਉਹਦੀ ਕਾਮਯਾਬੀ ਦਾ ਰਾਜ਼ ਇਹੀ ਹੁੰਦਾ। ਉਹ ਕਹਿੰਦੀ ਮੈਂ ਤਾਂ ਘਰ ਬਚਾਉਣਾ, ਮੈਂ ਤਾਂ ਬੱਚੇ ਪਾਲਣੇ, ਅਤੇ 2 ਕਦਮ ਪਿੱਛੇ ਰਹਿੰਦੀ ਹੈ, ਅੱਗੇ ਵੱਧਦੀ ਨਹੀਂ, ਬਸ ਕਹਿੰਦੀ ਰਹਿੰਦੀ ਹੈ ਕਿ ਆਟਾ ਗੁੰਨਦੀ ਮੈਂ ਕਿੰਨੀ ਚੰਗੀ ਲੱਗਦੀ। ਅਤੇ ਇਹਨਾਂ ਦੀ ਪਾਲਿਸੀ ਹੈ ਵੇ, ਅਤੇ ਇਸ ਪਾਲਿਸੀ ਨਾਲ ਇੱਕ ਨੂੰਹ ਦਾ ਘਰ ਤੇ ਵੱਸ ਸਕਦਾ ਹੈ, ਹਕੂਮਤ ਨਹੀਂ ਪਾ ਸਕਦੀ। ਚੋਈ ਸਾਹਿਬ, ਇਹ ਤਾਂ ਫਿਰ ਜਿਹੜੇ ਸਰਕਰਦਾ ਜਿਹੜੇ ਲੋਕ ਨੇ, ਜਿਹੜੇ ਤਾਕਤਵਰ ਹਲਕੇ ਨੇ, ਉਹਨਾਂ ਨੂੰ ਚਾਹੀਦਾ ਨਾ ਦੇਖਣਾ। ਉਹ ਵੇਖ ਰਹੇ ਨੇ, ਇਸ ਲਈ ਤਾਂ ਗੱਲਾਂ ਨਹੀਂ ਆਉਂਦੀਆਂ ਕਿ ਮੋਹਸਿਨ ਨਕਵੀ ਦੇ ਉੱਤੇ ਆ ਜਾਂਦੀ ਗੱਲ। ਮੋਹਸਿਨ ਨਕਵੀ ਸਾਹਿਬ ਵੀ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਨਾ ਵੀ ਆਵੇ। ਦੇਖੋ ਝਾਕਾ ਤੇ ਹੁੰਦਾ ਨਾ ਡਰਾਉਣ ਵਾਸਤੇ, ਉਹ ਤਾਂ ਬਥੇਰੇ ਲੋਕਾਂ ਦਾ ਨਾਮ ਲਿਆ ਜਾਂਦਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਨਾ ਕੁਝ ਇਹਨਾਂ ਲੋਕਾਂ 'ਚ ਕਿਸੇ ਵੀ ਤਰ੍ਹਾਂ ਕੋਈ ਪੋਟੈਂਸ਼ੀਅਲ ਆ ਕਿ ਉਹ ਸਾਡੀ ਇਕਨੋਮੀ ਨੂੰ ਟਰਨ ਅਰਾਊਂਡ ਕਰ। ਵੈਸੇ ਚੋਈ ਸਾਹਿਬ, ਐਸੇ ਸ਼ਰਤ ਲੱਗਣੀ ਚਾਹੀਦੀ ਕਿ ਮੀਆਂ ਸਾਹਿਬ 5 ਸਾਲ ਪੂਰੇ ਕਰਨਗੇ ਕਿ ਨਹੀਂ। ਅਤੇ ਅਗਰ ਮੀਆਂ ਸਾਹਿਬ ਨੇ 5 ਸਾਲ ਪੂਰੇ ਕਰ ਲਏ ਇਸ ਕਾਰਕਰਦਗੀ ਦੇ ਨਾਲ, ਜਿੱਥੇ ਇਕਨੋਮਿਕ ਗਰੋਥ ਨਹੀਂ, ਜਿੱਥੇ ਪੈਟਰੋਲ ਦੀ ਕੀਮਤਾਂ ਵੱਧ ਗਈਆਂ, ਜਿੱਥੇ ਇਨਫਲੇਸ਼ਨ ਹੈ, ਬੇਰੁਜ਼ਗਾਰੀ ਵੱਧ ਗਈ, ਅਤੇ ਇਸ ਦੇ ਨਾਲ ਕਿ ਇਲੈਕਸ਼ਨ ਜਿੱਤ ਸਕਦੇ।
ਅਗਰ ਮਸਲਾ ਤਾਂ ਇਹੀ ਹੈ ਨਾ, ਅਗਰ ਇਹਨਾਂ ਨੂੰ ਕੋਈ ਖਤਰਾ ਹੋਵੇ ਕਿ ਅਸੀਂ ਇਲੈਕਸ਼ਨ ਪਰਫਾਰਮੈਂਸ ਦੀ ਬੁਨਿਆਦ 'ਤੇ ਜਿੱਤਣਾ, ਫਿਰ ਤੇ ਕੋਈ ਇਹਨਾਂ ਉਹ ਨੂੰ ਜਿਨ੍ਹਾਂ ਨੇ ਲੜਾਣਾ ਉਹਨਾਂ ਨੂੰ ਤੇ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ। ਉਹਨਾਂ ਦਾ ਕੋਈ ਜ਼ਮੀਰ ਹੋਣਾ ਹੈ, ਕੋਈ ਅਦਾਰੇ 'ਚ ਬਹਿਸ ਹੁੰਦੀ ਹੋਣੀ ਹੈ ਕਿ ਪਹਿਲੇ ਇਹਨਾਂ ਨੇ ਕੁਝ ਨਹੀਂ ਕੀਤਾ ਫਿਰ ਕਿਉਂ ਜਿਤਾ ਦਈਏ। ਹਾਂ, ਆਹ ਅਸਲ ਗੱਲ ਹੈ, ਇੱਥੇ ਗੱਲ ਆ ਕੇ ਰੁਕਣੀ ਹੈ। ਅਦਰਵਾਈਜ਼ ਇਹ ਅਗਰ ਆਪਣੀ ਪਰਫਾਰਮੈਂਸ ਤੇ ਇਲੈਕਸ਼ਨ ਲੜਨ ਤੇ ਇਹਨਾਂ ਨੂੰ ਕੋਈ ਮਤਲਬ ਇਹਨਾਂ ਨੂੰ ਕੋਈ ਪੇਨ ਨਾ ਹੁੰਦੀ, ਹੀਟ ਨਾ ਫੀਲ ਕਰਦੇ ਕਿ ਆਪਣੀ ਪਰਫਾਰਮੈਂਸ ਦਿਖਾਉਣੀ ਹੈ, ਇਲੈਕਸ਼ਨ ਵੀ ਲੜਨਾ। ਇਸ ਲਈ ਤੇ ਲੇਕਿਨ ਹਾਂ, ਅਗਰ ਉਹਨਾਂ ਨੇ ਅੰਦਰੋਂ ਫੀਲ ਕੀਤਾ ਕਿ ਯਾਰ ਜਿਹੜਾ ਅਸੀਂ ਵੀ ਤਾਂ ਆਪਣਾ ਲੋਕਾਂ ਨੂੰ ਕੋਈ ਮੂੰਹ ਦਿਖਾਉਣਾ, ਹੋ ਸਕਦਾ ਫੀਲ ਕਰਨਾ ਸ਼ੁਰੂ ਕਰ ਦਿੱਤਾ ਹੈ, ਤੇ ਫਿਰ ਇਹਨਾਂ ਦਾ ਚਾਂਸ ਜਿਹੜੇ ਨਾ ਉਹ ਤੇ ਇਸ ਲਈ ਤੇ ਜ਼ਰਦਾਰੀ ਸਾਹਿਬ ਕਹਿੰਦੇ ਨੇ ਜੀ ਕਿ ਹਮ ਤਾਂ ਐਸਟੈਬਲਿਸ਼ਮੈਂਟ ਕੇ ਸਾਥ ਖੜੇ हैं। ਉਹਨੂੰ ਲੱਗਦਾ ਸਾਹਿਬ ਦੀ ਵੀ ਕੋਈ ਚੱਲ ਰਹੀ ਹੈ ਉਹ ਐਸਟੈਬਲਿਸ਼ਮੈਂਟ ਨਾ ਇੱਕ ਉਹ ਲੁਕਣ ਛੁਪਣ ਜਿਹੜੀ ਹੈ ਨਾ, ਉਹ ਵੀਲ ਚੇਅਰ ਉਹਨੂੰ ਕਹਿੰਦੇ, ਉਹਨਾਂ ਨੂੰ ਅੰਦਰੋਂ ਬੜੀ ਖੁਸ਼ੀ ਹੋਣੀ ਹੈ ਕਿ ਜੀ ਕਿ ਕੁਝ ਹੋ ਨਹੀਂ ਰਿਹਾ ਤੇ ਸਾਡੇ ਤੇ ਅਸੀਂ ਤੇ ਹੈ ਹੀ ਨਹੀਂ ਮਿਨਿਸਟਰੀਆਂ 'ਚ ਫੈਡਰਲ ਗਵਰਨਮੈਂਟ ਦਾ ਹਿੱਸਾ, ਤੇ ਮਲਬਾ ਤੇ ਨਾ ਉੱਥੇ ਡਿੱਗਣਾ। ਉਹ ਤੇ ਜ਼ਾਹਰ ਹੈ ਪੀਪਲ ਪਾਰਟੀ ਨੇ ਸ਼ੁਰੂ ਦਿਨ ਤੋਂ ਇਸ ਕਰਕੇ ਲਈ। ਤੇ ਫਿਰ ਵੱਡੇ ਮੀਆਂ ਸਾਹਿਬ ਦੀ ਕਹਿਣਾ ਕਿ ਮੈਂ ਹੁੰਦਾ ਤੇ ਹੋਰ ਹੁੰਦੀ, ਇਹਦਾ ਮਤਲਬ ਇਹੀ ਹੈ ਕਿ ਉਹ ਆਂਦੇ ਤੇ ਕੁਝ ਉਹਨਾਂ ਦੇ ਜ਼ਿਹਨ 'ਚ ਮਨਸੂਬੇ ਹੋਣਗੇ। ਜਦੋਂ 14 'ਚ 13 'ਚ ਆਏ ਤੇ ਉਹ ਸੀ ਪੈਕ ਲੈ ਕੇ ਆ ਗਏ, ਬਿਜਲੀ ਦਾ ਬੁਹਰਾਨ ਖਤਮ ਹੋ ਗਿਆ, IPPs ਆ ਗਿਆ। ਬੇਸ਼ੱਕ ਉਹਦਾ ਤੁਸੀਂ ਕਰਪਸ਼ਨ ਤੇ ਇਹ ਤੇ ਕਿਕ ਬੈਕਸ ਤੇ ਗਲਤ ਮੁਆਇਦੇ, ਲੇਕਿਨ ਉਸ ਟਾਈਮ ਕ੍ਰਾਈਸਿਸ ਹੀ ਬੜਾ ਸੀ। ਹਾਂ, ਉਹਨਾਂ ਨੇ ਵਾਅਦਾ ਇਲੈਕਸ਼ਨ ਲੜਿਆ ਸੀ 13 ਵਾਲਾ ਕਿ ਜੀ ਕਿ ਮੈਂ ਆ ਕੇ 2 ਚੀਜ਼ਾਂ ਦਾ ਵਾਅਦਾ ਕੀਤਾ ਸੀ ਉਹਨਾਂ ਨੇ, ਮੀਆਂ ਸਾਹਿਬ ਨੇ ਕਿਹਾ ਸੀ ਕਿ ਜੀ ਮੈਂ ਬਿਜਲੀ ਦਾ ਬੁਹਰਾਨ ਖਤਮ ਕਰਾਂਗਾ, ਦੂਜਾ ਟੈਰਰਿਜ਼ਮ ਚਾਰਿਆਸਿਆ ਖਤਮ ਕਰਾਂਗਾ। ਪਹਿਲਾ ਉਹਨਾਂ ਨੇ ਕਰਤਾ, ਦੂਜੇ ਲਈ ਉਹਨਾਂ ਨੇ ਪਹਿਲੇ ਕਮੇਟੀ ਬਣਾਈ ਸੀ, ਤੁਹਾਡੇ ਦੋਸਤ ਰਫਾਨ ਸਿੱਕੀ ਮਰਹੂਮ ਸਾਹਿਬ ਤੇ ਸਮੀਉਲ ਹੱਕ ਦਾ, ਯੂਸਫ ਸ਼ਾਹ, ਇਹ ਉਹ ਕਿ ਮੁਜ਼ਾਕਰਾਤ ਕਰੋ, ਕਿ ਮੁਜ਼ਾਕਰਾਤ ਦੇ ਜ਼ਰੀਏ ਮਸਲਾ ਹੱਲ ਕਰੀਏ TTP ਦੇ ਨਾਲ। ਤੇ ਬਹਰਹਾਲ ਫਿਰ ਜ਼ਰਬ ਅਜ਼ਬ ਸ਼ੁਰੂ ਹੋ ਗਿਆ, ਉਹ ਵੀ ਇਸ ਨਤੀਜੇ ਸ਼ੁਰੂ ਹੋਇਆ ਤੇ 17 ਤੱਕ ਆਂਦੇ ਸਿਕਿਉਰਿਟੀ ਦੀ ਸੂਰਤ ਹਾਲ ਕਾਫੀ ਬਿਹਤਰ ਹੋ ਗਈ। 2 ਵਾਅਦੇ ਮੀਆਂ ਸਾਹਿਬ ਨੇ ਕੀਤੇ ਸਨ, ਉਹ ਪੂਰੇ ਕੀਤੇ ਪਨਾਮਾ ਤੋਂ ਕੱਢਣ ਤੋਂ ਪਹਿਲੇ, ਹੈ ਨਾ। ਤੇ ਮੀਆਂ ਸਾਹਿਬ ਦੇ ਜ਼ਿਹਨ 'ਚ ਹੁਣ ਕੋਈ ਮਨਸੂਬਾ ਹੋਣਾ, ਨਹੀਂ ਉਹ ਬਿਲਕੁਲ ਹੋਣਾ। ਪਹਿਲੇ ਜਦੋਂ ਵਜ਼ੀਰ ਆਜ਼ਮ ਬਣੇ ਸਨ ਤੇ ਮੋਟਰਵੇ ਲੈ ਆਏ ਸਨ। ਨਹੀਂ, ਮੀਆਂ ਸਾਹਿਬ ਹਰ ਟੈਨਿਓਰ 'ਚ ਆਪਣਾ ਕੋਈ ਨਾ ਕੋਈ, ਉਹ ਜਿਹੜੀ ਗਿੱਦੜ ਸਿੰਘੀ ਉਹਨਾਂ ਨੇ ਰੱਖੀ ਤੇ ਛੋਟੇ ਮੀਆਂ ਸਾਹਿਬ ਨੂੰ ਕਿਉਂ ਨਹੀਂ ਦਿੰਦੇ? 90s ਵੀ ਤੁਹਾਨੂੰ ਪਤਾ ਨਾ, ਇੱਕ ਵਾਰੀ ਯੈਲੋ ਕੈਪਸ ਲੈ ਆਏ ਸੀ। ਹਾਂ ਬਿਲਕੁਲ। ਇੱਕ ਵਾਰੀ ਉਹਨਾਂ ਨੇ ਕਰਜ਼ ਮੁਕਾਓ ਮੁਲਕ ਬਚਾਓ ਸਕੀਮ ਲਿਆਂਦੀ, ਯਾਨੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਗਿੱਦੜ ਸਿੰਘੀ ਯੂਜ਼ ਕਰਦੇ। ਉਹ ਇਹਨਾਂ ਕੋਲ ਤੇ ਉਹ ਵੀ ਨਹੀਂ ਹੈ ਨਾ। ਹਾਂ, ਉਹ ਮੀਆਂ ਸਾਹਿਬ ਦੇ ਕੋਲ ਨਹੀਂ ਹੈ ਇਸ ਗਵਰਨਮੈਂਟ ਰਾਣਾ ਸਾਹਿਬ, ਕੋਈ ਚੀਜ਼ ਹੀ ਨਹੀਂ ਹੈ ਮਤਲਬ ਜਿਸ ਚੀਜ਼ ਨੂੰ ਕੋਈ ਸੈਲ ਕਰ ਸਕਣ। ਮੀਆਂ ਸਾਹਿਬ ਨੂੰ ਆਪਣੇ ਭਰਾ ਦੇ ਉੱਤੇ ਪਤਾ ਨਹੀਂ ਇਤਮਾਦ ਹੈ ਜਾਂ ਨਹੀਂ, ਗਿੱਦੜ ਸਿੰਘੀ ਉਹਨਾਂ ਨੂੰ ਨਹੀਂ ਦਿੰਦੇ, ਹੈ ਨਾ। ਮਰੀਮ ਨੂੰ ਦੇਣਗੇ ਸ਼ਾਇਦ, ਪਤਾ ਨਹੀਂ। ਮਰੀਮ ਦੇ ਉੱਤੇ ਕਰਾਂਗੇ ਗੱਲ ਅਗਲੀ ਵਾਰੀ ਕਿ ਉਹਨਾਂ ਦੇ ਚਾਂਸਸ ਕੀ ਨੇ, ਪ੍ਰਾਈਮ ਮਿਨਿਸਟਰ ਹੈ ਵੀ ਜਾਂ ਨਹੀਂ। ਗੱਲ ਬਹੁਤ ਵੱਧ ਗਈ ਹੈ, ਇਹ ਪੀਕਾਂ ਦੀ ਹਦੂਦ ਜਾਣ ਤੋਂ ਪਹਿਲੇ ਰੁਕ ਜਾਈਏ। ਇਜਾਜ਼ਤ ਲਈ ਲੋ ਇਜਾਜ਼ਤ ਲਈ ਹੈ ਜੀ, ਤੇ ਬੜਾ ਟਾਈਮ ਹੋ ਗਿਆ। ਲੋ ਜੀ, ਅੱਜ ਤੇ ਬੜੀਆਂ ਸਿਆਸੀ ਗੱਲਾਂ ਹੋ ਗਈਆਂ। ਹਾਂ, ਤੇ ਇਸ ਹਫ਼ਤੇ ਲਈ ਇਜਾਜ਼ਤ ਦਿਓ, ਤੇ ਅਗਲੇ ਹਫ਼ਤੇ ਫਿਰ ਇੱਕ ਨਵੀਂ ਪੋਡਕਾਸਟ ਦੇ ਨਾਲ ਕੋਈ ਨਵੀਂ ਸਿਆਸੀ ਗੱਲਾਂ ਬਾਤਾਂ ਕਰਾਂਗੇ, ਤੇ ਪੰਜਾਬ 'ਚ ਕੀ ਹੋ ਰਿਹਾ ਤੇ ਬਾਕੀ ਸੂਬਿਆਂ 'ਚ ਕੀ ਸਿਆਸਤ ਚੱਲ ਰਹੀ ਉਹਨਾਂ 'ਤੇ ਗੱਲ ਕਰਾਂਗੇ। ਤੇ ਅੱਜ ਲਈ ਮੇਰੀ ਤਰਫੋਂ ਇੰਨਾ, ਤੇ ਬਾਕੀ ਰਾਣਾ ਜੀ ਅੱਲਾ ਹਾਫਿਜ਼।